ਸਲਾਮ, ਆਦਾਬ ਤੇ ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕਸ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਯਾਨੀ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਹਾਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ। ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਪ੍ਰਵੀਨ ਜੀ। ਔਰ ਮੈਨੂੰ ਇਹ ਆਪਣੇ ਸਭ ਸਤਿਕਾਰਯੋਗ ਸਰੋਤਿਆਂ ਔਰ ਦਰਸ਼ਕਾਂ ਦੇ ਰੂਬਰੂ ਹੋ ਕੇ ਬਹੁਤ ਖੁਸ਼ੀ ਹੋ ਰਹੀ ਹੈ। ਦੋਵੇਂ ਹੱਥ ਜੋੜ ਕੇ ਮੇਰੇ ਵੱਲੋਂ ਵੀ ਸਲਾਮ, ਆਦਾਬ ਔਰ ਸਤਿ ਸ਼੍ਰੀ ਅਕਾਲ। ਅੱਜ ਅਮਰੀਕਾ ਦੇ ਵਿੱਚ 25 ਸਤੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 26 ਸਤੰਬਰ ਸਾਲ 2025 ਦਾ ਦਿਨ ਚੜ੍ਹ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਇਹ ਵੱਡੀਆਂ ਖਬਰਾਂ ਦਾ ਅੱਜ ਦਾ ਬੁਲੇਟਿਨ ਲੈ ਕੇ ਅਸੀਂ ਹਾਜ਼ਰ ਹਾਂ ਔਰ ਹਫ਼ਤੇ 'ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਰੂਬਰੂ ਇਹ ਖਬਰਾਂ ਲੈ ਕੇ ਹਾਜ਼ਰ ਹੁੰਦੇ ਹਾਂ। ਨਾ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਵਧਨੇ ਖਬਰਾਂ ਵਾਲੇ ਤੇ ਮਸੂਦ ਅੱਜ ਦੀ ਪਹਿਲੀ ਖਬਰ ਹੈ ਜੀ। ਪਾਕਿਸਤਾਨੀ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਹੋਰਾਂ ਨੇ ਅੱਜ ਡੋਨਲਡ ਟਰੰਪ ਹੋਰਾਂ ਦੇ ਨਾਲ ਮੁਲਾਕਾਤ ਕੀਤੀ ਹੈ। ਜੀ ਬਿਲਕੁਲ ਜੀ, ਬਹੁਤ ਚਰਚੇ ਸਨ ਔਰ ਪਹਿਲਾਂ ਤਾਂ ਇਹ ਆਖਿਆ ਜਾ ਰਿਹਾ ਸੀਗਾ ਕਿ ਮੁਲਾਕਾਤ ਦਾ ਚਾਂਸ ਹੈ। ਇਹ ਭਾਰਤੀ ਮੀਡੀਆ ਕਹਿ ਰਿਹਾ ਸੀਗਾ, ਪਾਕਿਸਤਾਨੀ ਮੀਡੀਆ ਨੇ ਕਨਫਰਮ ਕਰਤਾ ਕਿ ਜੀ ਵਾਈਟ ਹਾਊਸ ਨੇ ਕਹਿਤਾ ਕਿ ਮੁਲਾਕਾਤ ਤੇ ਅੱਜ ਜੀ ਵਾਸ਼ਿੰਗਟਨ 'ਚ ਹੋਣ ਵਾਲੀ ਇਹ ਮੁਲਾਕਾਤ ਹੈ ਜਿਹੜੀ ਕਿਹਾ ਜਾ ਰਿਹਾ ਕਿ ਬਹੁਤ ਭਰਵੀਂ, ਬਹੁਤ ਫਰੂਟਫੁਲ ਰਹੀ ਹੈ। ਅਸਲ ਦੇ ਵਿੱਚ ਪਾਕਿਸਤਾਨ ਔਰ ਭਾਰਤ ਦੀ ਜੰਗ ਤੋਂ ਬਾਅਦ ਕਹਿੰਦੇ ਨੇ ਕਿ ਪਾਕਿਸਤਾਨ ਵਾਲੀ ਗੁੱਡੀ ਹੈ ਜਿਹੜੀ ਉਹ ਚੜੀ ਪਈ ਹੈ। ਉਹ ਭਾਵੇਂ ਆਲਮੀ ਸਮਝੌਤੇ ਹੋਣ, ਆਲਮੀ ਮੁਲਕ ਹੋਣ, ਅਰਬ ਸਮਝੌਤੇ ਹੋਣ, ਲੈਣ ਦੇਣ ਹੋਵੇ, ਇੰਡੀਆ ਦੇ ਮੁਕਾਬਲੇ 'ਚ ਪਾਕਿਸਤਾਨ ਤੇ 19% ਟੈਰਿਫ ਆ ਜਿਹੜਾ ਉਹ ਲੱਗ ਰਿਹਾ ਹੈ। ਸਹੂਲਤਾਂ ਨੇ ਜਿਹੜੀਆਂ ਉਹਨਾਂ ਦਾ ਮਾਮਲਾ ਹੋ ਰਿਹਾ ਹੈ। ਅਮਰੀਕਾ ਪਾਕਿਸਤਾਨ ਦੇ ਵਿੱਚ ਵੱਡੀਆਂ ਇਨਵੈਸਟਮੈਂਟਾਂ ਨੇ ਜਿਹੜੀਆਂ ਤੇਲ ਔਰ ਮਾਈਨਸ ਔਰ ਕਹਿ ਲਵੋ ਕਿ ਧਾਤਾਂ ਨੂੰ ਲੱਭਣ ਦੇ ਮਾਮਲੇ 'ਚ ਉਹ ਕਰਨ ਜਾ ਰਿਹਾ। ਸਮਝੌਤਿਆਂ ਦੇ ਦਸਤਖਤ ਹੋ ਕੇ ਕੰਮ ਸ਼ੁਰੂ ਹੋ ਰਿਹਾ ਹੈ। ਅਮਰੀਕਨ ਐਂਬੈਸਡਰ ਜਿਹੜੀਆਂ ਪਾਕਿਸਤਾਨ 'ਚ ਨੇ ਨੈਟਲੀ ਹੋਣੇ, ਉਹ ਪਾਕਿਸਤਾਨ ਦੇ ਰੇਲ ਦੇ ਵਜ਼ੀਰ ਨੂੰ ਮਿਲ ਰਹੀਆਂ ਨੇ ਕਿ ਜੀ ਤੁਹਾਡਾ ਰੇਲਵੇ ਦਾ ਸਟਰਕਚਰ ਹੈ ਜਿਹੜਾ ਉਹਨੂੰ ਅਸੀਂ ਠੀਕ ਕਰ ਦਿੰਦੇ ਹਾਂ। 1800 ਦੀਆਂ ਜਿਹੜੀਆਂ ਵਿਸ਼ੀਆਂ ਲਾਈਨਾਂ ਨੇ ਜੇ ਉਹਨਾਂ ਦਾ ਸੁਧਾਰ ਆ ਜਾਵੇ, ਨਵਾਂ ਉਹ ਸਭ ਕੁਝ ਹੋ ਜੇ। ਸੋ ਇਸ ਟਾਈਮ ਜਿਹਨੂੰ ਕਹਿੰਦੇ ਨੇ ਕਿ ਪਾਕਿਸਤਾਨੀ ਵਪਾਰੀ ਨੇ ਜਿਹੜੇ ਫਾਇਦਾ ਚੁੱਕ ਸਕਦੇ ਨੇ ਕਿ ਖਿੱਤੇ ਦਾ ਸਭ ਤੋਂ ਘੱਟ ਟੈਰਿਫ ਆ ਜਿਹੜਾ ਉਹ ਪਾਕਿਸਤਾਨ ਤੇ ਹੈ। ਸੋ ਅੱਜ ਵੀ ਪਾਕਿਸਤਾਨ ਦੇ ਨਾਲ ਬਹੁਤ ਸਾਰੇ ਇਹੋ ਜਿਹੇ ਮਾਮਲੇ ਨੇ ਜਿਹੜੇ ਉਹ ਡਿਸਕਸ ਹੋਏ ਆ। ਖਬਰਾਂ ਹਜੇ ਸਾਹਮਣੇ ਆਉਣ ਰਹੀਆਂ ਨੇ ਕੀ ਇਹਦੇ 'ਚ ਮਾਮਲੇ ਨੇ ਜਿਹੜੇ ਉਹ ਅੱਗੇ ਵਧੇ, ਕੀ ਸਿਰੇ ਚੜੇ। ਪਾਕਿਸਤਾਨ ਨੇ ਬਾਕਾਇਦਾ ਸ਼ਹਿਬਾਜ਼ ਸ਼ਰੀਫ ਹੋਣੇ ਔਰ ਉਹਨਾਂ ਦੇ ਨਾਲ ਪਾਕਿਸਤਾਨੀ ਜਿਹੜੇ ਬਾਕੀ ਜ਼ਿੰਮੇਦਾਰ ਸਨ ਉਹਨਾਂ ਨੇ ਆਖਿਆ ਕਿ ਪਾਕਿਸਤਾਨ ਨਾ ਸਿਰਫ ਅਮਰੀਕਨ ਇਨਵੈਸਟਮੈਂਟ ਨੂੰ ਪਾਕਿਸਤਾਨ 'ਚ ਜੀ ਆਇਆਂ ਨੂੰ ਕਹਿੰਦਾ ਆ, ਬਲਕਿ ਅਸੀਂ ਸਮਝਦੇ ਹਾਂ ਕਿ ਸਾਡੀ ਤਰੱਕੀ ਦੇ ਵਾਸਤੇ ਇਹ ਨਵੇਂ ਦੌਰ ਦੀ ਸ਼ੁਰੂਆਤ ਆ। ਇਹ ਉਹ ਮੌਕਾ ਹੈ ਕਿ ਜਦੋਂ ਪਾਕਿਸਤਾਨੀ ਕਹਿ ਲਵੋ ਕਿ ਮਈਸ਼ਤ ਬਿਲਕੁਲ ਡੁੱਬਣ ਡਈ ਸੀਗੀ ਅਮਰੀਕਨ ਇਨਵੈਸਟਮੈਂਟ ਤੋਂ ਬਾਅਦ, ਹੁਣ ਦੁਨੀਆ ਦੇ ਵਿੱਚ ਵੇਖੋ ਕਿ ਇੱਕ ਨਵਾਂ ਦੌਰ ਆ ਜਿਹੜਾ ਉਹ ਪਾਕਿਸਤਾਨ ਦਾ ਸ਼ੁਰੂ ਹੋਇਆ ਪਿਆ। ਸੋ ਅੱਜ ਦੀ ਇਹ ਮੁਲਾਕਾਤ ਹੈ ਜਿਹੜੀ ਇਹ ਉਹਦੇ ਉੱਤੇ ਇੱਕ ਹੋਰ ਮੋਹਰ ਆ ਜਿਹੜੀ ਉਹ ਸਾਬਤ ਹੋਏਗੀ। ਜੀ ਵਧਨੇ ਅਗਲੀ ਖਬਰ ਹਲੇ ਪ੍ਰੈਜ਼ੀਡੈਂਟ ਨੂੰ ਇਖਤਿਆਰ ਹੈ ਕਿ ਉਹ ਜੱਜਾਂ ਦੀ ਟ੍ਰਾਂਸਫਰ ਕਰਾ ਸਕਦਾ ਹੈ। ਸੁਪਰੀਮ ਕੋਰਟ ਦਾ ਫੈਸਲਾ। ਅਸਲ ਦੇ ਵਿੱਚ ਜੀ ਇਸਲਾਮਾਬਾਦ ਹਾਈ ਕੋਰਟ ਦੇ 5 ਜੱਜਾਂ ਵੱਲੋਂ ਜਿਹੜੀ ਇੱਕ ਪਟੀਸ਼ਨ ਦਾਇਰ ਕੀਤੀ ਗਈ ਸੀ ਕਿ ਇੱਕ ਲਾਹੌਰ ਹਾਈ ਕੋਰਟ ਦਾ ਜੱਜ ਆ ਉਹਨੂੰ ਚੁੱਕ ਕੇ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਲਾ ਦਿੱਤਾ ਗਿਆ। ਇੱਕ ਜਿਹੜਾ ਸਿੰਧ ਹਾਈ ਕੋਰਟ ਦਾ ਜੱਜ ਸੀਗਾ ਉਹਨੂੰ ਚੁੱਕ ਕੇ KBK ਜਾਂ ਪਿਸ਼ਾਵਰ ਹਾਈ ਕੋਰਟ 'ਚ ਲਾ ਦਿੱਤਾ ਗਿਆ। ਆਜ਼ਾਦ ਕਸ਼ਮੀਰ ਵਾਲਾ ਜਿਹੜਾ ਉਹਨੂੰ ਚੁੱਕ ਕੇ ਸਿੰਧ ਦੇ ਵਿੱਚ ਲਾ ਦਿੱਤਾ ਗਿਆ। ਇਹ ਗਲਤ ਹੈ। ਪਾਕਿਸਤਾਨੀ ਕਨਸਟੀਟਿਊਸ਼ਨ ਇਹਦੀ ਇਜਾਜ਼ਤ ਨਹੀਂ ਦਿੰਦਾ। ਇਹ ਜੱਜਾਂ ਦਾ ਆਖਣਾ ਸੀਗਾ। ਉਧਰੋਂ ਪਾਕਿਸਤਾਨੀ ਕਨਸਟੀਟਿਊਸ਼ਨ ਦੇ ਵਿੱਚ ਸਰਕਾਰ ਨੇ 26ਵਾਂ ਬਦਲਾਅ ਕਰਕੇ ਆਖਿਆ ਕਿ ਜੀ ਕਨਸਟੀਟਿਊਸ਼ਨ ਇਜਾਜ਼ਤ ਦਿੰਦਾ ਹੈ, ਵੇਖੋ ਅਸੀਂ ਨਵਾਂ ਬਦਲਾਅ ਲੈਂਦਾ, ਅਸੀਂ ਤੇ ਇਦਾਂ ਕਰਨਾ ਹੈ। ਸੋ ਆਪਣੀ ਮਰਜ਼ੀ ਦੇ ਕਾਨੂੰਨ ਨੇ ਜਿਹੜੇ ਉਹ ਬਣੇ। ਉਸ ਤੋਂ ਬਾਅਦ ਇਹ ਫਿਰ ਹੁਣ ਮਾਮਲਾ ਸੀਗਾ ਜਿਹੜਾ ਸਾਹਮਣੇ ਆਇਆ, ਜੱਜਾਂ ਦੀ ਟ੍ਰਾਂਸਫਰ ਸਨੈਰਿਟੀ ਹੈ ਜਿਹੜੀ ਉਹਦਾ ਕੇਸ ਦਾਇਰ ਹੋਇਆ ਔਰ ਉਹਦੇ ਵਿੱਚ ਹੁਣ ਆਖਿਆ ਹੈ ਕਿ ਜੱਜਾਂ ਦੀ ਸਨੈਰਿਟੀ ਔਰ ਤਬਾਦਲੇ ਦੇ ਉੱਤੇ ਇਹ ਜਿਹੜਾ ਮਾਮਲਾ ਗੈਰ ਆਈਨੀ ਆਖਿਆ ਜਾ ਰਿਹਾ, ਬਿਲਕੁਲ ਗਲਤ ਹੈ। ਸੁਪਰੀਮ ਕੋਰਟ ਪਾਕਿਸਤਾਨ ਨੇ ਇਹਦੇ ਉੱਤੇ 55 ਸਫ਼ਿਆਂ ਦਾ ਫੈਸਲਾ ਜਿਹੜਾ ਉਹ ਕੱਢਿਆ ਹੈ। ਫੈਸਲਾ ਜਸਟਿਸ ਮੁਹੰਮਦ ਅਲੀ ਮਜ਼ਹਰ ਹੋਣਾ ਨੇ ਲਿਖਿਆ ਆ ਔਰ ਉਹਦੇ 'ਚ ਆਰਟੀਕਲ 200 ਦਾ ਹਵਾਲਾ ਦਿੰਦੇ ਆਖਿਆ ਕਿ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਕੋਲ ਇਖਤਿਆਰ ਹੈ ਕਿ ਉਹ ਕਿਸੇ ਵੀ ਸੂਬਾ ਹਾਈ ਕੋਰਟ ਦੇ ਜੱਜ ਨੂੰ ਚੁੱਕ ਕੇ ਕਿਸੇ ਵੀ ਸੂਬਾ ਹਾਈ ਕੋਰਟ 'ਚ ਲਾ ਦੇਵੇ। ਹੁਣ ਇਸਲਾਮਾਬਾਦ ਹਾਈ ਕੋਰਟ ਦੇ ਇਹਨਾਂ ਜੱਜਾਂ ਦਾ ਆਖਣਾ ਹੈ ਕਿ ਜਸਟਿਸ ਡੋਗਰ ਜਿਹੜੇ ਇਸ ਵੇਲੇ ਇਸਲਾਮਾਬਾਦ ਹਾਈ ਕੋਰਟ ਦੇ ਚੀਫ ਜਸਟਿਸ ਨੇ, ਲਾਹੌਰ ਹਾਈ ਕੋਰਟ ਦੇ ਵਿੱਚ ਲਿਸਟ ਦੇ ਅੰਦਰ ਸੀਨੀਅਰਿਟੀ ਲਿਸਟ ਹੈ ਨਾ, ਕਿਹਾ ਹੈ ਕਿ ਚੀਫ ਜਸਟਿਸ ਗਿਆ, ਉਸ ਤੋਂ ਥੱਲੜੇ ਦੀ ਵਾਰੀ, ਉਹ ਰਿਟਾਇਰ ਹੋਇਆ, ਉਸ ਤੋਂ ਥੱਲੜੇ ਦੀ ਵਾਰੀ, ਇਹਨਾਂ ਦਾ ਨੰਬਰ 15ਵਾਂ ਸੀਗਾ। ਇਹਨਾਂ ਨੂੰ ਪਹਿਲਾਂ ਉਥੋਂ ਟ੍ਰਾਂਸਫਰ ਕਰਕੇ ਇਸਲਾਮਾਬਾਦ ਹਾਈ ਕੋਰਟ 'ਚ ਲਿਆਇਆ ਗਿਆ ਔਰ ਇਸਲਾਮਾਬਾਦ ਹਾਈ ਕੋਰਟ ਦੇ ਵਿੱਚ ਇਹਨਾਂ ਦੀ ਜਿਹੜੀ ਸੀਨੀਅਰਿਟੀ ਹੈ ਉਹਨੂੰ ਨੰਬਰ 1 ਤੇ ਲਿਆਇਆ ਗਿਆ। ਪਹਿਲਾਂ ਐਡੀਸ਼ਨਲ ਲਾਏ ਗਏ, ਫਿਰ ਉਸ ਤੋਂ ਬਾਅਦ ਇਹਨਾਂ ਨੂੰ ਪੱਕੀ ਸੀਟ ਦਿੱਤੀ ਗਈ ਹੈ। ਥੱਲੇ ਜਿਹੜੇ 5 ਜੱਜ ਨੇ ਉਹਨਾਂ ਨੇ ਆਖਿਆ ਕਿ ਸਾਡੀ ਥਰੂ ਆਊਟ ਸਰਵਿਸ ਇਹ ਹੈ, ਸਾਡਾ ਇਹ ਰਾਈਟ ਬਣਦਾ ਆ। ਸੋ ਹੁਣ ਆਖਿਆ ਗਿਆ ਕਿ ਜੀ ਇਹ ਤੁਹਾਡਾ ਰਾਈਟ ਨਹੀਂ ਬਣਦਾ, ਇਹ ਪ੍ਰੈਜ਼ੀਡੈਂਟ ਆਫ ਪਾਕਿਸਤਾਨ ਦਾ ਰਾਈਟ ਹੈ ਕਿ ਉਹ ਕਿਸੇ ਵੀ ਜੱਜ ਨੂੰ ਕਿਤੇ ਚੁੱਕ ਕੇ ਲੈ ਆਵੇ, ਪਿਛਲੀ ਵੀ ਉਹਦੀ ਸਰਵਿਸ ਕਾਊਂਟ ਕਰੇ, ਉਸ ਸਨੈਰਿਟੀ 'ਚ ਉਹਨੂੰ ਟੌਪ ਤੇ ਕਰੇ ਔਰ ਉਸ ਤੋਂ ਬਾਅਦ ਲਾ ਦੇਵੇ। ਇਸ ਕਰਕੇ ਤੁਹਾਡੀ ਇਹ ਗੱਲ ਹੈ ਜਿਹੜੀ ਇਹ ਮੰਨਣ ਯੋਗ ਹੀ ਨਹੀਂ ਹੈ। ਸੋ ਇਹ ਕਹਿ ਲਵੋ ਕਿ ਮਾਮਲਾ ਜਿਹੜੇ ਨੂੰ ਪਰਤਾ ਕੇ ਸੁਪਰੀਮ ਕੋਰਟ ਨੇ ਪਰਾਂ ਮਾਰਿਆ ਉਹਨਾਂ 5 ਜੱਜਾਂ ਦਾ ਜਿਹੜੇ ਹੋਰ ਬਾਕੀ ਮਾਮਲਿਆਂ ਦੇ ਉੱਤੇ ਵੀ ਪਟੀਸ਼ਨ ਲਈ ਫਿਰਦੇ। ਜੀ ਮਸੂਦ ਅੱਗੇ ਚੱਲਨੇ। ਅਜੋਕਾ ਨਿਜ਼ਾਮ ਫੌਜ ਨਹੀਂ ਸਿਆਸਤਦਾਨਾਂ ਕੋਲ ਹੈ, ਇਹ ਆਖਣਾ ਹੈ ਰਾਣਾ ਸਨਾਉल्लाह ਹੋਰਾਂ ਦਾ। ਸ਼ੁਕਰ ਹੈ ਤੁਸੀਂ ਇਹ ਆਖਿਆ ਕਿ ਰਾਣਾ ਸਨਾਉल्लाह ਖਾਨ ਹੋਣਾ ਦਾ। ਜਦੋਂ ਤੁਸੀਂ ਇਹ ਖਬਰ ਪੜ੍ਹਨ ਡਏ ਮੇਰੇ ਤੇ ਕੰਨ ਖਲੋਗੇ ਜੀ, ਇਹ ਜਵਾਬ ਆ ਉਹਨਾਂ ਦਾ ਜਦੋਂ ਉਹਨਾਂ ਨੂੰ ਇਹ ਆਖਿਆ ਗਿਆ ਕਿ ਜੀ ਅੱਜ ਦਾ ਸਿਸਟਮ ਜਿਹੜਾ ਇਹਨੂੰ ਹਾਈਬ੍ਰਿਡ ਸਿਸਟਮ ਕਿਹਾ ਜਾ ਰਿਹਾ, 1 ਪੇਜ ਸਿਸਟਮ ਕਿਹਾ ਜਾ ਰਿਹਾ। ਮਤਲਬ ਇਹ ਹੈ ਕਿ ਇੱਥੇ ਫੌਜ ਔਰ ਸਿਆਸਤਦਾਨ ਇੱਕ ਮੇਕ ਨੇ।
ਲੋਕਾਂ ਨੂੰ ਪਤਾ ਹੈ ਕਿ ਫਰਵਰੀ ਇਲੈਕਸ਼ਨ ਜਿਹੜੇ 23 ਦੇ ਸੀਗੇ ਉਹਦੇ ਵਿੱਚ ਮਾਫੀ ਚਾਹੁੰਦਾ 24 ਦੇ ਸੀਗੇ ਉਹਦੇ ਵਿੱਚ ਕੀ ਬਣਿਆ, ਕਿਦਾਂ ਧਾਂਦਲੀ ਹੋਈ, ਕਿਦਾਂ ਵੀਡੀਓ ਸਾਹਮਣੇ ਆਈ। ਚੇਤਾ ਜ਼ਰਾ ਸਾਡਾ ਕਮਜ਼ੋਰ ਆ ਸਾਡੇ ਲੋਕਾਂ ਦਾ, ਪਾਕਿਸਤਾਨੀ ਲੋਕਾਂ ਦਾ। ਉਸ ਮਾਮਲੇ ਦੇ ਵਿੱਚ ਹੋਣਾ ਜਿਹੜਾ ਇਹ ਆਖਿਆ ਗਿਆ ਕਿ ਜੀ ਧਾਂਦਲੀ ਤੋਂ ਬਾਅਦ ਇੱਕ ਪੂਰਾ ਨਿਜ਼ਾਮ ਸਿਸਟਮ ਮਰਜ਼ੀ ਦਾ ਬਣਾਇਆ ਗਿਆ। ਹੁਣ ਉਹ ਕੁਛ ਲੈ ਕੁਛ ਦੇ ਕਰਕੇ ਜਾਂ ਜਿਨ੍ਹਾਂ ਨੂੰ ਜਿਤਾਇਆ ਗਿਆ ਉਹਨਾਂ ਨੂੰ ਤੋਰਿਆ ਜਾ ਰਿਹਾ, ਔਰ ਉਹ ਜਿੱਦਾਂ ਉਹ ਜੀ ਕਰ ਰਿਹਾ ਉਦਾਂ ਸਟੈਬਲਿਸ਼ਮੈਂਟ ਜਾਂ ਫੌਜ ਉਹਨਾਂ ਨੂੰ ਤੋਰ ਰਹੀ ਹੈ। ਤੇ ਉਹਦੇ ਤੇ ਰਾਣਾ ਸਨਾਉਲਾ ਖਾਨ ਉਹਨਾਂ ਦਾ ਕਹਿਣਾ ਨਹੀਂ ਜੀ ਨਹੀਂ। ਹੁਣ ਕਿਉਂਕਿ ਰਾਣਾ ਸਨਾਉਲਾ ਖਾਨ ਹੋਣੇ ਨੇ ਜਿਹੜੇ ਵਿਹਲੀਆਂ ਹੋਈਆਂ ਜਿਹੜੀਆਂ ਸੀਟਾਂ ਸਨ ਉਹਨਾਂ ਦੀਆਂ ਜ਼ਿਮਨੀ ਚੋਣਾਂ 'ਚ ਸੈਨੇਟਰ ਚੁਣੇ ਜਾ ਚੁੱਕੇ ਨੇ। ਹੁਣ ਪਹਿਲਾਂ ਉਹ ਸਿਰਫ ਪ੍ਰਾਈਮ ਮਿਨਿਸਟਰ ਦੇ ਸਲਾਹਕਾਰ ਸਨ ਨਾ, ਹੁਣ ਤੇ ਬਕਾਇਦਾ ਸਰਕਾਰੀ ਮਰਤਬਾ ਜਿਹੜਾ ਉਹ ਉਹਨਾਂ ਕੋਲ ਆ ਗਿਆ। ਤੇ ਉਹਨਾਂ ਨੇ ਕਿਹਾ ਜੀ ਇਹ ਗੱਲਾਂ ਨੇ ਜਿਹੜੀਆਂ ਗਲਤ ਨੇ, ਔਰ ਯਾਦ ਰੱਖੋ ਵੀ ਕਿਸੇ ਵੀ ਮੁਲਕ ਦੀ ਤਰੱਕੀ ਦੇ ਵਾਸਤੇ ਉੱਥੋਂ ਦੀ ਫੌਜ ਔਰ ਸਿਆਸਤਦਾਨਾਂ ਦਾ ਏਕਮੇਕ ਹੋਣਾ ਜ਼ਰੂਰੀ ਹੈ, ਤਾਂ ਹੀ ਉਹ ਮੁਲਕ ਤਰੱਕੀ ਕਰਦਾ ਹੈ। ਤੇ ਵੇਖੋ ਤੁਸੀਂ ਮੁਲਕ ਤੇ ਤਰੱਕੀ ਕਰ ਰਿਹਾ ਹੈ, ਜਦਕਿ ਵਰਲਡ ਬੈਂਕ ਨੇ ਕੱਲ ਜਿਹੜੀ ਖਬਰ ਦਿੱਤੀ ਕਿ ਕੀ ਆਖਿਆ ਕਿ ਪਾਕਿਸਤਾਨ 'ਚ 25% ਦੀ ਗੁਰਬਤ ਜਿਹੜੀ ਉਹ ਵੱਧ ਗਈ ਹੈ। ਉਹ ਸਾਰੀਆਂ ਗੱਲਾਂ ਇੱਕ ਪਾਸੇ, ਪਰ ਰਾਣਾ ਸਨਾਉਲਾ ਖਾਨ ਹੋਣਾ ਦਾ ਆਖਣਾ ਹੈ ਕਿ ਇਹ ਗੱਲਾਂ ਗਲਤ ਨੇ, ਕਿ ਇਹ ਹਾਈਬ੍ਰਿਡ ਸਿਸਟਮ ਆ ਜਾਂ ਵਨ ਪੇਜ ਸਿਸਟਮ ਆ। ਹਾਂ ਇਹ ਗੱਲ ਜ਼ਰੂਰ ਹੈ ਕਿ ਫੌਜ ਔਰ ਸਿਆਸਤਦਾਨਾਂ ਦੇ ਨਜ਼ਰੀਏ ਇਸ ਵੇਲੇ ਇੱਕ ਨੇ, ਬਕੌਲ ਉਹਨਾਂ ਦੇ ਹੁਕਮਰਾਨ ਸਿਆਸਤਦਾਨਾਂ ਦੇ, ਮੁਖਾਲਫ ਸਿਆਸਤਦਾਨ ਜਾਂ ਇਮਰਾਨ ਖਾਨ ਵਰਗੇ ਸਿਆਸਤਦਾਨਾਂ ਦੇ ਨਹੀਂ ਜੀ। ਮਸੂਦ, ਪਬਜੀ ਗੇਮ ਖੇਡਣ ਤੋਂ ਮਨਾ ਕਰਨ ਤੇ ਮਾਂ, ਦੋ ਭੈਣਾਂ, ਇੱਕ ਭਰਾ ਨੂੰ ਕਤਲ ਕਰਨ ਵਾਲੇ ਨੂੰ ਅਦਾਲਤ ਨੇ ਸਜ਼ਾ ਸੁਣਾ ਦਿੱਤੀ ਜੀ। ਲਾਹੌਰ ਦੀ ਸੈਸ਼ਨ ਕੋਰਟ ਨੇ ਇਹ ਸਜ਼ਾ ਜਿਹੜੀ ਸੁਣਾਈ ਹੈ। ਇਸ ਸਾਲ 2022 ਚ 18-19 ਜਨਵਰੀ ਦੀ ਵਿਚਕਾਰਲੀ ਰਾਤ ਸੀਗੀ। ਲਾਹੌਰ ਦਾ ਇਲਾਕਾ ਕਾਣਾ ਸੀਗਾ। ਮੈਨੂੰ ਯਾਦ ਹੈ ਕਿ ਬੜੀ ਬੇਦਰਦੀ ਦੇ ਨਾਲ ਇਹ ਕਤਲ ਨੇ ਜਿਹੜੇ ਕੀਤੇ ਸੀਗੇ, ਕਿ ਸਕੇ ਪੁੱਤਰ ਨੇ ਸਕੀ ਮਾਂ ਨੂੰ ਪਹਿਲਾਂ ਕਤਲ ਕੀਤਾ, ਦੋਹਾਂ ਭੈਣਾਂ ਨੂੰ ਕਤਲ ਕੀਤਾ, ਭਰਾ ਨੂੰ ਕਤਲ ਕੀਤਾ। ਇਹ ਪਬਜੀ ਗੇਮ ਹੈ ਜਿਹੜੀ ਇਹ ਖੇਡਣ ਤੋਂ ਉਹਨੂੰ ਰੋਕਿਆ ਗਿਆ ਸੀਗਾ। ਸੋ ਇਸ ਗੇਮ ਨੂੰ ਖੇਡਣ ਤੋਂ ਰੋਕਣ ਤੋਂ ਬਾਅਦ ਮੂਡ ਉਹਦਾ ਖਰਾਬ ਹੋਇਆ, ਜਿੱਦਾਂ ਬੱਚਿਆਂ ਨੂੰ ਲੈਪਟਾਪ ਵਰਤਣ ਤੋਂ ਰੋਕੀਦਾ ਹੈ। ਉਸ ਤੋਂ ਬਾਅਦ ਉਹਨੇ ਫਿਰ ਇਹ ਆਖਿਆ ਕਿ ਮੈਂ ਇਹਨਾਂ ਸਾਰੇ ਨੂੰ ਮੁਕਾ ਲਾਂਗਾ। ਕੁਛ ਗੇਮ 'ਚ ਸੁਣੀਆਂ ਸ਼ਰਤਾਂ ਵੀ ਹੁੰਦੀਆਂ ਕਿ ਤੇਰੇ ਕੋਲ ਕਤਲ ਕਰਨ ਦੀ ਤਾਕਤ ਹੈ ਆ, ਤੇ ਉਹਨੇ ਆਖਿਆ ਮੈਂ ਇਸ ਤਾਕਤ ਦੀ ਅਜ਼ਮਾਇਸ਼ ਹੈ ਜਿਹੜੀ ਪਹਿਲਾਂ ਇਹਨਾਂ ਤੇ ਹੀ ਕਰਨਾ। ਇਸ ਕਰਕੇ ਪ੍ਰੋਸੀਕਿਊਟਰ ਨੇ ਜਿਹੜੇ ਹਬੀਬੁਰ ਰਹਿਮਾਨ ਉਹ ਵੀ ਅਦਾਲਤ ਦੇ ਰੂਬਰੂ ਹੋਏ, ਔਰ ਉਹਨਾਂ ਨੇ ਵੀ ਇਹਦੇ 'ਚ ਦੱਸਿਆ। ਜੱਜ ਨੇ ਸੈਸ਼ਨ ਜੱਜ, ਐਡੀਸ਼ਨਲ ਸੈਸ਼ਨ ਜੱਜ ਰਿਆਜ਼ ਅਹਿਮਦ, ਉਹਨਾਂ ਨੇ ਇਹ ਜੀ ਕੱਲ ਫੈਸਲਾ ਜਿਹੜਾ ਇਹ ਸੁਣਾਇਆ ਆ, ਜਿਹਦੇ ਮੁਜਬ ਮੁਲਜ਼ਮ ਜ਼ੈਨ ਅਲੀ ਹੈ ਜਿਹੜਾ ਹੈ ਆਨਲਾਈਨ ਗੇਮ ਪਬਜੀ ਹੈ ਜਿਹੜੀ ਉਹਦਾ ਸ਼ੌਕੀਨ ਸੀਗਾ। ਖੇਡ ਦੌਰਾਨ ਮਾਂ ਨੇ ਡਕਿਆ, ਬੋਲ ਬੁਲਾਰਾ ਵੀ ਕੀਤਾ, ਮੰਦਾ ਚੰਗਾ ਵੀ ਕਿਹਾ, ਜਿਹਦੇ ਦੌਰਾਨ ਇਹ ਗੇਮ ਹਾਰ ਗਿਆ, ਔਰ ਉਸ ਤੋਂ ਬਾਅਦ ਇਹਨੇ ਇਹ ਸਾਰਾ ਕੰਮ ਕੀਤਾ। ਔਰ ਕੁਝ ਦਿਨਾਂ ਬਾਅਦ ਫਿਰ ਜਦੋਂ ਪੁੱਛ ਪੜਤਾਲ ਹੋਈ ਤੇ ਪਤਾ ਲੱਗਾ ਕਿ ਇਹ ਮਾਮਲਾ ਜਿਹੜਾ ਇਹ ਸਾਹਮਣੇ ਆਇਆ ਆ ਤੇ ਇਹ ਮਾਮਲੇ ਵਾਪਰ ਗਏ। ਸੋ ਹੁਣ ਅਦਾਲਤ ਵੱਲੋਂ ਸਜ਼ਾ ਹੈ ਜਿਹੜੀ ਉਹ ਸੁਣਾਈ ਗਈ ਹੈ। ਇਹ ਸਜ਼ਾ ਦੇ ਤਹਿਤ ਇਸ ਮੁਲਜ਼ਮ ਨੂੰ 100 ਸਾਲ ਕੈਦ, 40 ਲੱਖ ਰੁਪਈਆ ਜੁਰਮਾਨਾ ਜਿਹੜਾ ਉਹ ਇਹਦੇ ਤੇ ਲਾਗੂ ਕੀਤਾ ਗਿਆ ਹੈ ਕਿ ਇਹਨੇ ਆਪਣੇ ਸਕੇ ਖੂਨ ਦੇ ਰਿਸ਼ਤੇ ਨੇ ਜਿਹੜੇ ਉਹਨਾਂ ਨੂੰ ਕਤਲ ਕੀਤਾ ਹੈ, ਔਰ ਨਾਲ ਹੀ ਇਹਨੂੰ ਕਹਿ ਲਓ ਕਿ ਜਿੰਨੀ ਇਹਦਾ ਕੇਸ ਸੀਗਾ ਉਹ ਵੀ ਪੂਰਾ ਹੋ ਗਿਆ, ਸਜ਼ਾ ਸਾਹਮਣੇ ਆ ਗਈ ਜੀ। ਵਧਦੇ ਹਾਂ ਅਗਲੀ ਖਬਰ ਹਲੇ। ਪਾਕਿਸਤਾਨ ਨੇ ਏਸ਼ੀਆ ਕੱਪ 'ਚ ਬੰਗਲਾਦੇਸ਼ ਨੂੰ ਹਰਾ ਦਿੱਤਾ ਹੈ ਤੇ ਸੁਣਿਆ ਹੈ ਫਾਈਨਲ 'ਚ ਪਾਕਿਸਤਾਨ ਤੇ ਇੰਡੀਆ ਦਾ ਇੱਕ ਵਾਰੀ ਫੇਰ ਪੈ ਰਿਹਾ। ਉਹ ਗੀਤ ਹੈ ਨਾ ਕਿ ਤੇਰੇ ਆਉਣ ਦੇ ਖੜਾਕ ਬੜੇ ਹੋਣਗੇ, ਮਜ਼ੇ ਤੇ ਮਾਈਆ ਹੁਣ ਆਉਣਗੇ। ਭਾਰਤ ਦੇ ਨਾਲ ਏਸ਼ੀਆ ਕੱਪ 'ਚ ਪਾਕਿਸਤਾਨ ਦਾ ਦੋਹਰਾ ਟਾਕਰਾ ਹੋਇਆ ਔਰ ਦੋਵੇਂ ਮੈਚ ਇਹ ਹਾਰੇ। ਫਿਰ ਸੋਸ਼ਲ ਮੀਡੀਆ ਤੇ ਜੋ ਕੁਝ ਹੁੰਦਾ ਹੈ ਕਿ ਹਾਏ ਮੈਂ ਕਿਉਂ ਕ੍ਰਿਕਟ ਦਾ ਅੱਜ ਦਾ ਮੈਚ ਵੇਖ ਲਿਆ, ਹਾਏ ਮੈਂ ਕਿਉਂ ਇਹਦੇ ਨਾਲ ਤੇ ਦੋਰੇ ਜੰਮ ਪੈਂਦੇ। ਸੋ ਹੁਣ ਫਾਈਨਲ ਹੈ, ਫਾਈਨਲ ਦੇ ਵਿੱਚ ਸ਼ਹਿਨਸ਼ਾਹ ਅਫਰੀਦੀ ਔਰ ਬਾਕੀ ਸਾਰਿਆਂ ਦਾ ਇਹ ਆਖਣਾ ਕਿ ਫਾਈਨਲ ਅਸੀਂ ਜਿੱਤਾਂਗੇ। ਸੋ ਬੰਗਲਾਦੇਸ਼ ਨੂੰ ਬੜੀ ਆਸਾਨੀ ਦੇ ਨਾਲ ਇਹਨਾਂ ਨੇ ਹਰਾ ਲਿਆ। ਉਹਦੇ ਨਾਲ ਹੀ ਹੁਣ ਫਾਈਨਲ ਜਿਹੜਾ ਐਤਵਾਰ ਨੂੰ ਹੋਣ ਜਾ ਰਿਹਾ ਹੈ। ਵੇਖੋ ਐਤਵਾਰ ਨੂੰ ਪਾਕਿਸਤਾਨੀ ਕ੍ਰਿਕਟ ਟੀਮ ਆਪਣੇ ਦਾਅਵਿਆਂ ਤੇ ਕੇਸਾਂ ਤੱਕ ਪੂਰਾ ਉਤਰਦੀ ਹੈ। ਰਿਕਾਰਡ ਇਹ ਹੈ ਪ੍ਰਵੀਨ ਜੀ ਕਿ T20 ਦੇ ਵਿੱਚ ਜੇ ਅਸੀਂ ਵੇਖੀਏ ਟੈਸਟ ਮੈਚਾਂ ਨੂੰ ਵੇਖੀਏ ਤੇ ਉਹਨਾਂ ਦੀ ਕੁੱਲ ਗਿਣਤੀ ਚ ਪਾਕਿਸਤਾਨ ਦਾ ਪੱਲਾ ਭਾਰਾ, ਭਾਰਤ ਘੱਟ ਮੈਚ ਜਿੱਤਿਆ। ਇੱਕ ਦਿਨਾਂ ਦੇ ਮੈਚਾਂ ਦੀ ਤਕੜੀ ਤੋਲੀਏ ਤੇ ਪਾਕਿਸਤਾਨ ਦਾ ਪੱਲਾ ਭਾਰਾ ਹੈ, ਭਾਰਤ ਘੱਟ ਮੈਚ ਜਿੱਤਿਆ ਹੈ, ਪਾਕਿਸਤਾਨ ਬਹੁਤੇ ਜਿੱਤਿਆ। ਪਰ T20 ਦਾ ਵੇਖੀਏ ਤੇ ਪਾਕਿਸਤਾਨ ਦਾ ਪੱਲਾ ਹੋ ਰਿਹਾ, ਭਾਰਤ ਦਾ ਪੱਲਾ ਜਿਹੜਾ ਉਹ ਭਾਰਾ, ਭਾਰਤ ਬਹੁਤੇ ਮੈਚ ਜਿੱਤਿਆ, ਪਾਕਿਸਤਾਨ ਥੋੜੇ ਜਿੱਤਿਆ ਆ। ਪਰ ਹੁਣ ਫਾਈਨਲ ਆ ਜਿਹੜਾ ਇਹ ਪਿੜ ਪੈਣ ਜਾ ਰਿਹਾ ਔਰ ਜਿਹਨੂੰ ਕਹਿੰਦੇ ਵੱਡਾ ਟੱਕਰ ਹੈ। ਵੇਖੋ ਐਤਵਾਰ ਨੂੰ ਕੀ ਨਤੀਜੇ ਸਾਹਮਣੇ ਆਉਂਦੇ ਨੇ। ਪਾਕਿਸਤਾਨੀ ਦਾਅਵੇ ਠੀਕ ਸਾਬਤ ਹੁੰਦੇ ਨੇ ਜਾਂ ਐਰ ਕਿਵੇਂ ਲੋਕ ਨੇ ਜਿਹੜੇ ਆਪਣੇ ਟੀਵੀ ਦੇ ਸਾਹਮਣੇ ਬਹਿ ਕੇ ਸਿਰ ਦੇ ਵਾਲ ਪੁੱਟਦੇ ਨੇ ਕਿ ਕਿਉਂ ਇਹ ਮੈਚ ਵੇਖ ਬੈਠੇ। ਕਈ ਵਾਰੀ ਤੇ ਟੀਵੀ ਭੰਨ ਦਿੰਦੇ ਨੇ ਮਸੂਦ। ਨਹੀਂ ਹੁਣ ਮਹਿੰਗਾਈ ਬੜੀ ਹੈ, ਹੁਣ ਥੋੜਾ ਜਿਹਾ ਹੋਸ਼ ਤੋਂ ਕੰਮ ਲੈਂਦੇ ਨੇ ਜੀ। ਇਹਦੇ ਨਾਲ ਹੀ ਅਸੀਂ ਅਪਡੇਟ ਪਾਕਿਸਤਾਨ ਚ ਲੈਣੀ ਹੈ ਇਜਾਜ਼ਤ ਆਪਣੇ ਸਰੋਤਿਆਂ ਕਾ। ਪਰ ਜਾਣ ਤੋਂ ਪਹਿਲੇ ਉਹੀ ਇੱਕ ਗੱਲ ਜਿਹੜੀ ਅਸੀਂ ਹਰ ਵਾਰੀ ਕਰੀਦੀ ਹੁੰਦੀ ਹੈ। ਇਹ ਖਬਰਾਂ ਹਫਤੇ ਚ 5 ਦਿਨ ਮੰਡੇ ਟੂ ਫਰਾਈਡੇ ਅਸੀਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਔਰ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਡਿਜੀਟਲ ਔਰ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਬ੍ਰੌਡਕਾਸਟ ਕਰਨੇ ਆ। ਯਾਨੀ ਸਾਡੇ ਫੇਸਬੁੱਕ ਤੇ, YouTube ਤੇ, Instagram ਤੇ, TikTok ਤੇ ਵੀ ਇਹ ਖਬਰਾਂ ਤੁਸੀਂ ਸੁਣਨ ਦੇ ਨਾਲ ਵੇਖ ਸਕਦੇ ਜੇ। ਇਹਨਾਂ ਖਬਰਾਂ ਨੂੰ ਵੇਖਣ ਸੁਣਨ ਵਾਸਤੇ, ਬਾਕੀ ਅਪਡੇਟਸ ਵਾਸਤੇ ਸਾਡੇ ਇਹਨਾਂ ਪਲੇਟਫਾਰਮਸ ਨੂੰ ਜੁਆਇਨ ਕਰੋ, ਸਬਸਕ੍ਰਾਈਬ ਕਰੋ, ਘੰਟੀ ਦਾ ਬਟਨ ਦਬਾਓ ਤਾਂ ਜੇ ਤੁਹਾਡੇ ਤੱਕ ਤਾਜ਼ਾ ਅਪਡੇਟਸ ਪਹੁੰਚ ਸਕਣ। ਖਬਰਾਂ ਜੇ ਸਪਾਂਸਰ ਕਰਨੀਆਂ ਹੋਣ ਤੇ ਉਹਦੇ ਲਈ ਸਾਡਾ ਟੈਲੀਫੋਨ ਨੰਬਰ ਹੈ 408-272-5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ ਚੋਂ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।